ਸਾਡੇ ਨਾਲ ਬਲਾਕਾ ਸਿੰਘ ਜੀ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਡੇ ਟੀਵੀ 84 ਦੇ ਸਰੋਤਿਆਂ ਨੂੰ ਅੱਜ ਦਾ ਦਿਹਾੜਾ ਡੀਸੀ ਦੇ ਵਿੱਚ ਜਿਹੜਾ ਨੈਸ਼ਨਲ ਸੈਕਟਰੀਏਟ ਆਪਾਂ ਮਨਾਉਣ ਆ ਰਹੇ ਹਾਂ, ਇਹ ਉਹਨਾਂ ਸਿੰਘਾਂ ਸਿੰਘਣੀਆਂ ਨੂੰ, ਇਹ ਕਹਿ ਲਈਏ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਪਹੁੰਚੇ ਹਾਂ, ਜਿਨ੍ਹਾਂ ਨੇ 84 ਦੇ ਵਿੱਚ ਜਾਂ 78 ਦੇ ਵਿੱਚ ਜਿਹੜੇ ਸਾਡੇ 13 ਸਿੰਘ ਸ਼ਹੀਦ ਕੀਤੇ ਸੀਗੇ ਨਿਰੰਕਾਰੀਆਂ ਨੇ। ਉਸ ਤੋਂ ਬਾਅਦ 1984 ਦੇ ਵਿੱਚ ਟੈਂਕਾਂ ਤੋਪਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਤੇ ਹੋਰ 37 ਗੁਰਦੁਆਰਿਆਂ ਤੇ ਜਦੋਂ ਭਾਰਤ ਸਰਕਾਰ ਨੇ ਫੌਜਾਂ ਨਾਲ ਹਮਲਾ ਕੀਤਾ ਸੀ ਤਾਂ ਉਸ ਸਮੇਂ ਉਸ ਤੋਂ ਬਾਅਦ ਸਿੱਖਾਂ ਨੇ ਧਾਰ ਲਿਆ ਸੀ, ਬਾਹਰਲੇ ਦੇਸ਼ਾਂ ਨੇ, ਅਮਰੀਕਾ ਦੇ ਵਿੱਚ ਤੇ ਹੋਰ ਕੰਟਰੀਆਂ ਦੇ ਵਿੱਚ, ਵੀ ਸਿੱਖ ਇੱਕ ਵੱਖਰੀ ਕੌਮ ਆ। ਉਸ ਦਿਨ ਤੋਂ ਇਹ ਪਰੇਡਾਂ ਜੋ ਵੀ ਵਿਸਾਖੀ ਜਾਂ ਮਨਾਈ ਜਾਂਦੀ ਆ ਜਾਂ ਨਿਊਯਾਰਕ ਦੀ ਧਰਤੀ ਤੇ ਜਾਂ ਅੱਜ ਆਪਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚੇ ਆ, ਸੋ ਉਹਨਾਂ ਸ਼ਹੀਦਾਂ ਨੂੰ ਆ ਜਿਨ੍ਹਾਂ ਨੇ ਆਪਣੀਆਂ ਜਿੰਦਾਂ ਧਰਨ ਲਈ ਵਾਰੀਆਂ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਸਿੰਘ, ਜਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ 3 ਦਹਾਕਿਆਂ ਦੇ ਵਿੱਚ, ਚਾਹੇ ਭਾਈ ਉਹ ਸੁੱਖਾ ਜਿੰਦਾ ਜਾਂ ਭਾਈ ਜਰਨਲ ਲਾਭ ਸਿੰਘ ਜਾਂ ਭਾਈ ਆਪਣੇ ਕੇਰ ਸਿੰਘ, ਬਿਆਨ ਸਿੰਘ, ਸਤਵੰਤ ਸਿੰਘ, ਜਾਂ ਅੱਜ ਦੇ ਸਿੱਖ ਜਿੱਥੇ ਵੀ ਜੇਲ੍ਹਾਂ ਵਿੱਚ ਬੰਦ ਹਨ, ਉਹਨਾਂ ਨੂੰ ਸਮਰਪਿਤ ਆ। ਜੋ ਸਾਡੇ ਵੀਰ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਉਹਨਾਂ ਨੂੰ ਰਿਹਾਈ ਕਰਾਉਣ ਲਈ ਤੇ ਉਹਨਾਂ ਨੂੰ ਜਾਂ ਸਿੰਘਾਂ ਨੇ ਜਿਹਨਾਂ ਸ਼ਹੀਦੀਆਂ ਦਿੱਤੀਆਂ ਉਹਨਾਂ ਦੀ ਯਾਦ ਦੇ ਵਿੱਚ ਇਹ ਅੱਜ ਨੈਸ਼ਨਲ ਸੈਕਟਰੀਏਟ ਹੈ, ਜਿਹਦੇ ਵਿੱਚ ਅਸੀਂ ਨਿਊਯਾਰਕ ਦੀ ਧਰਤੀ ਟਰਾਈ ਸਟੇਟ ਦੇ ਵਿੱਚੋਂ ਸਾਰੇ ਗੁਰਦੁਆਰਿਆਂ ਵਿੱਚੋਂ ਬੱਸਾਂ ਭਰ ਕੇ ਆਇਆ। ਬੜੀ ਚੜ੍ਹਦੀ ਕਲਾ ਦੇ ਨਾਲ ਖਾਲਸਾ ਤੇ ਪਹੁੰਚਿਆ। ਸੋ ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਤਸਵੀਰ ਬਦਲਦੀ ਕੌਮਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।